ਤੇ ਆਪਣਾ ਹੱਕ ਗੱਲ ਇਹ ਵੇ ਵੀ ਜੋ ਕੁਛ ਹੈ ਤੇ ਉਹਨਾਂ ਦਾ ਹੀ, ਅਸੀਂ ਤੇ ਕੁਛ ਨਹੀਂ ਹਨ ਨਾਲ ਲੈ ਕੇ ਆਏ। ਵਾਹ। ਉਹ ਮਸਲਨ ਅਸੀਂ ਤੇ ਜੋ ਵੀ ਹੈ ਹੀ ਉਹਨਾਂ ਦਾ ਹੀ, ਬਲਕਿ ਅੱਜ ਵੀ ਉਹਨਾਂ ਦਾ ਜੇ ਕਦੇ ਸਰਦਾਰ ਮੰਗਣ ਤੇ ਮੈਂ ਤੋਹਫੇ ਚ ਦੇ ਛੜਾ ਉਹਨਾਂ ਨੂੰ, ਆਪਣੀ ਖੜਨਾ ਚਾਹਣ ਦਰਵਾਜ਼ੇ ਖੜ ਸਕਦੇ। ਵਾਹ ਜੀ ਵਾਹ। ਮੈਂ ਖੁਸ਼ ਹੋਵਾਂਗਾ, ਬਹੁਤ ਜ਼ਿਆਦਾ ਖੁਸ਼ ਹੋਵਾਂਗਾ। ਸਰਦਾਰ ਯਾਰੀ ਦਾ ਹੱਕ ਵੀ ਅਦਾ ਕਰ ਸਕਦੇ। ਵਾਹ ਜੀ ਵਾਹ, ਬਿਲਕੁਲ ਯਾਰੀ ਸਰਦਾਰਾਂ ਦੀ। ਦੂਸਰੀ ਗੱਲ ਇਹ ਕਿ ਮੈਂ ਸਾਰੇ ਸਰਦਾਰਾਂ ਨੂੰ ਜਾਣਦਾ ਕਿ ਸਰਦਾਰ ਸਰਾਹ ਨੇ, ਸਾਡੇ ਤੋਂ ਪਰਾਂ ਸਰਦਾਰ ਮੇਸ ਹਨ, ਫਿਰ ਸਰਦਾਰ ਵਾਲੇ ਸਰਦਾਰ, ਢਿੱਲੋਂ ਸਰਦਾਰ, ਵਿਰਕ ਸਰਦਾਰ। ਮੀਆਂ ਮੁਹੰਮਦ ਬਖਸ਼ ਸਾਹਿਬ ਨੇ ਆਖਿਆ ਬਸ ਕਰ ਮੀਆਂ ਮੁਹੰਮਦ ਬਖਸ਼ਾ, ਕਲਮ ਮੋੜਦਾ ਥੋੜਾ, ਸਾਰੀ ਉਮਰ ਦੁੱਖ ਨਹੀਂ ਮੁੱਕਣੇ, ਅੱਗੇ ਬਰਕਰਾਰ ਰਹਿ ਗਿਆ ਥੋੜਾ। ਉਹ ਜਿਹੜੇ ਸਰਦਾਰਾਂ ਨੇ ਮੈਨੂੰ ਕਮੈਂਟਸ ਆਏ ਨੇ, ਮੈਨੂੰ ਕਾਲ ਵੀ ਆਈ ਏ, WhatsApp ਤੇ ਗੱਲ ਵੀ ਹੋਈ ਏ, ਵਾਸ਼ਿੰਗਟਨ ਤੋਂ ਹੋਈ ਏ, ਕੈਨੇਡਾ ਤੋਂ। ਬੜਾ ਜਿਹਾ ਉਹਨਾਂ ਲਾਈਕ ਕੀਤਾ, ਬਲਕਿ ਉਹ ਸਰਦਾਰ ਕੋਈ ਆਸਟ੍ਰੇਲੀਆ ਤੋਂ ਜਿੰਨਾ ਵੀ ਲਾਈਕ ਕੀਤਾ ਉਹਨਾਂ ਵਾਸਤੇ ਮੈਂ ਸ਼ੇਰ ਪੜਾਂਗਾ। ਰੇ ਰੱਬ ਸਾਈਆਂ ਤੇਰੇ ਕੰਮ ਦਾਦੇ, ਸਾਡੀ ਰੋਜ਼ੀਆਂ ਦੂਰ ਖਿਲਾਰੀਆਂ ਨੀ, ਲੋਕੀ ਘਰਾਂ ਵਿੱਚ ਬੈਠ ਕੇ ਆਰਾਮ ਕਰਦੇ, ਸਾਡੀ ਨਿਤ ਪਰਦੇਸ ਤਿਆਰੀਆਂ ਨੀ, ਆਹ ਮਮੋਲਿਆਂ ਵਾਂਗ ਦੇ ਛੱਡਿਆ, ਕੂੰਜਾਂ ਵਾਂਗ ਡਾਰੀਆਂ ਮਾਰੀਆਂ ਨੀ। ਮੁਹੰਮਦ ਬੂਟਿਆ ਫਿਕਰ ਕਰ ਚੱਲਣੇ ਦਾ, ਪੈਂਡੇ ਡੂੰਘੇ ਤੇ ਮਜਲਸਾਂ ਭਾਰੀਆਂ ਨੀ। ਵਾਹ ਜੀ ਵਾਹ। ਜਿਹੜੇ ਸਰਦਾਰ ਹਰਨਾਮ ਸਿੰਘ ਬਗਲਾ ਨਾ, ਹਾਂਜੀ, ਉਹਨਾਂ ਦੇ ਪੜੋਤਰਿਆਂ ਨੇ ਮੈਨੂੰ ਕਾਲ ਕੀਤੀ ਹੈ। ਪੜਪੋਤੇ ਨੇ। ਅੱਛਾ। ਬਲਕਿ ਉਹਨਾਂ ਨੇ ਦੱਸਿਆ ਵੀ ਸਾਡੇ 5-7 ਘਰ ਨੇ, ਸਰਦਾਰ ਹਰਨਾਮ ਸਿੰਘ ਬਗਲਾ ਵੀ ਦੋ ਭਰਾ ਹਨ, ਦੌਲਵਾਲੀ ਜਾਂ 3 ਹਨ। ਜੀ। ਸਰਦਾਰ ਭਗਤ ਸਿੰਘ ਓਠੀਆਂ ਸੀ। ਅੱਛਾ। ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਪੜੋਤਰੇ ਨੇ, ਕੋਈ ਕੈਨੇਡਾ ਨੇ, ਕੋਈ ਅਮਰੀਕਾ ਨੇ। ਅੱਛਾ। ਉਹਨਾਂ ਵਾਸਤੇ ਜੀ ਬੜਾ ਜਿਹਾ ਧੰਨਵਾਦ, ਬੜੀ ਜੀ ਸਾਨੂੰ ਖੁਸ਼ੀ ਹੈ ਕਿ ਸਾਡੇ ਜੀ ਨੇ, ਸਾਡਾ ਹੀ ਪਰਿਵਾਰ ਹੈ। ਹਾਂ ਠੀਕ। ਤੇ ਉਹਨਾਂ ਨੂੰ ਫਿਰ ਹੁਣ ਤੁਸੀਂ ਸਪਾਂਸਰ ਕਰੋਗੇ ਕਿ ਆਓ ਆਪਣਾ ਪੈਨਸ਼ਨ ਜੀ? ਮੈਂ ਕਹਾਂਗਾ ਕਿਹਾ ਸਾਰੂ ਆਉਣ 100 ਬਣਾਉਣ ਨੂੰ, ਸਾਡੇ ਬੜੇ ਵੱਡੇ ਮਹਿਮਾਨ ਹੋਣਗੇ, ਸਾਡੇ ਸਭ ਤੋਂ ਵੱਡੇ ਅਜ਼ੀਜ਼ ਹੋਣਗੇ, ਸਾਨੂੰ ਉਹਨਾਂ ਤੋਂ ਚੰਗੀ ਕੋਈ ਸ਼ੈ ਨਹੀਂ। ਬੜਾ ਈਦ ਦਾ ਦਿਨ ਹੋਏਗਾ ਤੇ ਬੜੀ ਖੁਸ਼ੀ ਹੋਏਗੀ। ਸਰਦਾਰ ਹੁਣ ਸਾਰੇ ਸਰਦਾਰ, ਇਹ ਨਹੀਂ ਵੀ ਸਰਾ, ਜਿੰਨੇ ਵੀ ਸਰਦਾਰ ਨੇ ਸਾਰੇ, ਮੈਂ ਸਾਰੇ ਸਰਦਾਰਾਂ ਨੂੰ ਦਾਵਤ ਦੇ। ਸੌ 200 ਕਿੱਲੇ ਦੇ ਮਾਲਕ, 5-6 ਮਰਬਿਆਂ ਦਾ ਤੇ ਕੱਲਾ ਹੀ ਚੌਰੇ ਬੰਦਾ। ਉਹਨਾਂ ਮੁੱਛਾਂ ਨਾ ਕੋਈ ਹੋਰ ਸਟਾਈਲ ਤੇ ਕੁੰਡੀਆਂ ਰੱਖੀਆਂ। ਅੱਛਾ। ਇੱਕ ਦੌਰ ਆਇਆ ਸੀ ਕਿ ਅੰਗਰੇਜ਼ ਨੇ ਉਸ ਡਿਜ਼ਾਈਨ ਚ ਮੁੱਛਾਂ ਰੱਖਣ ਵਾਲਿਆਂ ਨੂੰ 5 ਰੁਪਏ 6 ਮਹੀਨਿਆਂ ਦਾ ਟੈਕਸ ਲਾਇਆ। ਇਹ ਵੱਡਿਆਂ ਕੋਲੋਂ ਸੁਣਿਆ, ਇਹ ਗੱਲ ਮੈਂ ਸਾਰੇ ਇਲਾਕੇ ਤੋਂ ਸੁਣੀ ਹੈ, ਵੱਡੇ ਜਿਹੜੇ ਤੁਰ ਗਏ ਨੇ ਦੁਨੀਆ। ਤੇ 4 ਸਾਲਾਂ ਬਾਅਦ ਤਹਿਸੀਲਦਾਰ ਉਹ ਜਦੋਂ ਪਟਵਾਰੀ ਆਏ ਟੈਕਸ ਲੈਣ, ਤੇ ਸਰਦਾਰ ਸਾਹਿਬ ਦੀਆਂ ਮੁੱਛਾਂ ਠਾਂ, ਉਹ ਸਟਾਈਲ ਹੀ ਬਦਲ ਲਿਆ ਉਹਨਾਂ ਨੇ। ਅੱਛਾ। ਬਿਲਕੁਲ ਠਾਂ ਕਰਾ ਲੀਆਂ, ਜਿਹੜੇ ਕੁੰਡ ਹਨ ਮੁਕਾ ਰਹੇ। ਉਹਨਾਂ ਨੇ ਪੁੱਛਿਆ ਵੀ ਸਰਦਾਰ ਜੀ ਸੁਣਾਓ, ਡਰ ਗਏ ਹੋ ਨਾ? ਬੈਠੇ ਪਾਣੀ ਸ਼ਾਨੀ ਪਿਆ ਵੀ ਹੋ ਗਿਆ ਨਾ ਯੋਰ? ਉਹਨੇ ਆਖਿਆ ਯਾਰ ਇਹ ਹੋਰ ਦੀ ਗੱਲ ਨਹੀਂ, ਮੇਰੇ ਘਰ 1 ਮਹੀਨਾ ਪਹਿਲਾਂ ਧੀ ਰਾਣੀ ਪੈਦਾ ਹੋ ਗਈ ਹੈ। ਇਹ ਮੈਂ 100 ਮਿਸਾਲ ਦੇ ਸਕਣਾ। ਜਿਹੜੀ ਤੁਹਾਨੂੰ ਗੱਲ ਦੱਸੀ ਹੈ, ਅਸੀਂ ਪਿੰਡ ਸਰਦਾਰਾਂ ਨੂੰ ਢੋਡਾ ਵੀ ਵਿਖਾਵਾਂਗੇ, ਕੋਠੀਆਂ ਵੀ ਵਿਖਾਵਾਂਗੇ, ਕਲੋਨੀ ਪਿੰਡਾਂ ਵਿਖਾਵਾਂਗੇ, ਬਾਲੇ ਕੀ ਵੀ ਵਿਖਾਵਾਂਗੇ, ਗੋਤਾ ਵੀ ਵਿਖਾਵਾਂਗੇ, ਬਰਿਆਰ ਵੀ, ਸੌਂਕਣਵਿੰਡ ਵੀ, ਸਰ ਝੂੜ ਮੁੰਡਾ ਵੀ, ਦੰਦੀਆਂ ਵੀ। अस्सलाम वालेकुम सर जी। जी वालेकुम सलाम। ਕੀ ਹਾਲ ਹੈ? ਠੀਕ ਹੋ? बस शुक्र है अल्लाह का, अल्हम्दुलिल्लाह। ਹਾਂਜੀ, ਸਭ ਤੋਂ ਪਹਿਲੇ ਜੀ ਜਨਾਬ, ਅਸੀਂ ਪਿੰਡ ਦੋਲੋਵਾਲੀ ਤੁਹਾਡੀ ਕਿਆਦਤ ਦੇ ਵਿੱਚ, ਤੁਹਾਡੀ ਸਰਪ੍ਰਸਤੀ ਵਿੱਚ ਅਸੀਂ ਇੰਟਰਵਿਊ ਕੀਤੇ ਤੇ ਬੜਾ ਅੱਛਾ ਸਾਨੂੰ ਰਿਸਪਾਂਸ ਮਿਲਿਆ, ਬਿਲਖਸੂਸ ਉਹਨਾਂ ਲੋਕਾਂ ਵੱਲੋਂ ਜਿਹੜੇ ਸਾਂਝਾ ਪੰਜਾਬ ਚੈਨਲ ਦੇ ਨਾਲ ਜੁੜੇ ਹੋਏ ਨੇ। ਤੇ ਇਹਦੇ ਨਾਲ ਬੜੀ ਸ਼ਾਬਾਸ਼ੀ ਮਿਲੀ ਤੁਹਾਨੂੰ, ਬੜਾ ਐਪਰੀਸ਼ੀਏਟ ਕੀਤਾ। ਜਿਹੜੀਆਂ ਤੁਸੀਂ 100 ਸਾਲਾਂ ਪੁਰਾਣੀਆਂ ਨਿਸ਼ਾਨੀਆਂ ਨੂੰ ਮਤਲਬ ਕਿ ਆਪਣੇ ਗੱਲ ਨਾਲ ਲਾ ਕੇ ਰੱਖਿਆ, ਚਾਹੇ ਉਹ ਦਰਵਾਜ਼ੇ ਦੀ ਸੂਰਤਾਂ ਵਿੱਚ ਸਨ, ਚਾਹੇ ਉਹ ਬਾਲੇ, ਖਿੜਕੀਆਂ, ਮਤਲਬ ਕੁੰਡੀਆਂ ਤੱਕ ਤੁਸੀਂ ਦੱਸਿਆ। ਤੇ ਸਰ ਇੱਕ ਹੋਰ ਤੁਸੀਂ ਉਹਦੇ ਵਿੱਚ ਗੱਲ ਨੂੰ ਰਿਪੀਟ ਕਰਦੇ, ਮਤਲਬ ਕਿ ਉਹ ਜਦ ਤੁਹਾਨੂੰ ਪੁੱਛਿਆ ਕੁੰਡੀ, ਤੁਸੀਂ ਕਿਹਾ ਉਹਨਾਂ ਦੀ, ਬਾਲੇ ਉਹਨਾਂ ਦੇ,
ਉਹਨਾਂ ਨੇ ਇਸ ਗੱਲ ਨੂੰ ਫੜਿਆ ਕਿ ਯਾਰ ਵੇਖੋ ਬੰਦੇ ਦੀ ਇਮਾਨਦਾਰੀ 72 ਸਾਲ ਹੋ ਗਏ ਨੇ ਇਸ ਚੀਜ਼ ਨੂੰ ਹੋਇਆ ਤੇ ਅੱਜ ਵੀ ਇਹ ਆਪਣਾ ਹੱਕ ਨਹੀਂ ਜਤਲਾ ਰਹੇ ਇਹਨਾਂ ਚੀਜ਼ਾਂ ਤੇ। ਆਪਣਾ ਹੱਕ ਗੱਲ ਇਹ ਹੈ ਵੀ ਜੋ ਕੁਛ ਹੈ ਤੇ ਉਹਨਾਂ ਦਾ ਹੀ, ਅਸੀਂ ਤੇ ਕੁਛ ਨਹੀਂ ਹਨ ਨਾਲ ਲੈ ਕੇ ਆਏ। ਵਾਹ। ਉਹ ਮਸਲਨ ਅਸੀਂ ਤੇ ਜੋ ਵੀ ਹੈ ਹੀ ਉਹਨਾਂ ਦਾ ਹੀ, ਬਲਕਿ ਅੱਜ ਵੀ ਉਹਨਾਂ ਦਾ ਜੇ ਕਦੇ ਸਰਦਾਰ ਮੰਗਣ ਤੇ ਮੈਂ ਤੋਹਫੇ ਚ ਦੇ ਛੜਾ ਉਹਨਾਂ ਨੂੰ, ਆਪਣੀ ਖੜਨਾ ਚਾਹਣ ਦਰਵਾਜ਼ੇ ਖੜ ਸਕਦੇ। ਵਾਹ ਜੀ ਵਾਹ। ਮੈਂ ਖੁਸ਼ ਹੋਵਾਂਗਾ, ਬਹੁਤ ਜ਼ਿਆਦਾ ਖੁਸ਼ ਹੋਵਾਂਗਾ। ਜੀ ਜੀ। ਦੂਸਰੀ ਗੱਲ ਇਹ ਕਿ ਜਿਹੜਾ ਸਾਡਾ ਪ੍ਰੋਗਰਾਮ ਦੇਖਿਆ, ਜਿਨ੍ਹਾਂ ਲੋਕਾਂ ਨੇ ਵੇਖਿਆ ਇੰਡੀਆ ਯਾਨੀ ਚੜ੍ਹਦੇ ਪੰਜਾਬ ਚ, ਉਹ ਜਿਨ੍ਹਾਂ ਨੇ ਦੋਸਤਾਂ ਨੇ, ਬੱਚਿਆਂ ਨੇ, ਭਰਾਵਾਂ ਨੇ ਕਮੈਂਟਸ ਦਿੱਤੇ, ਉਹਨਾਂ ਦਾ ਮੈਂ ਸ਼ੁਕਰੀਆ ਅਦਾ ਕਰਨਾ ਜਿਨ੍ਹਾਂ ਇਸ ਪ੍ਰੋਗਰਾਮ ਨੂੰ ਲਾਈਕ ਕੀਤਾ। ਬਲਕਿ ਅਸੀਂ ਉਹਨਾਂ ਵਾਸਤੇ ਸਤਿ ਸ੍ਰੀ ਅਕਾਲ, ਉਹਨਾਂ ਦਾ ਨਿਹਾਇਤ ਹੀ ਸਵਾਗਤ ਕਰਨੇ ਆ। ਸਾਡੇ ਵਾਸਤੇ ਉਹ ਬੜਾ ਜਿਹਾ ਮਿਹਰਬਾਨ, ਬਹੁਤ ਹੀ ਅੱਛੇ ਨੇ ਤੇ ਇਹਦੇ 'ਚ ਕੋਈ ਸ਼ੱਕ ਨਹੀਂ। ਜੀ ਜੀ ਜੀ। ਸਰਦਾਰਾਂ ਇੱਕ ਮੈਂ ਤੇ ਇਹ ਹੀ ਆਪਣੇ ਜ਼ਿਹਨ ਨਾਲ ਵੇਖਿਆ ਕਿ ਯਾਰੀ ਸਰਦਾਰਾਂ ਦੀ, ਯਾਰੀ ਸਰਦਾਰਾਂ ਦੀ, ਸਰਦਾਰ ਯਾਰੀ ਦਾ ਹੱਕ ਵੀ ਅਦਾ ਕਰ ਸਕਦੇ ਨੇ। ਵਾਹ ਜੀ ਵਾਹ, ਬਿਲਕੁਲ ਯਾਰੀ ਸਰਦਾਰਾਂ ਦੀ। ਦੂਸਰੀ ਗੱਲ ਇਹ ਕਿ ਮੈਂ ਸਾਰੇ ਸਰਦਾਰਾਂ ਨੂੰ ਜਾਣਦਾ ਕਿ ਸਰਦਾਰ ਸਰਾਹਨ, ਸਾਡੇ ਤੋਂ ਪਰਾਂ ਸਰਦਾਰ ਮੇਸ ਹਨ, ਫਿਰ ਸਰਦਾਰ ਵਾਲੇ ਸਰਦਾਰ, ਢਿੱਲੋਂ ਸਰਦਾਰ, ਵਿਰਕ ਸਰਦਾਰ। ਗੱਲ ਇਹ ਵੀ ਜਿਹੜੇ ਲੋਕ ਇਧਰੋਂ ਇੰਡੀਆ ਚ ਗਏ ਨੇ ਉਹਨਾਂ ਦਾ ਵੀ ਬੀਜ ਬੋਇਆ ਗਿਆ, ਕੋਈ ਕਿਤੇ ਬਹਿ ਗਿਆ, ਕੋਈ ਕਿਤੇ ਬਹਿ ਗਿਆ, ਕੋਈ ਕਿਤੇ ਬਹਿ ਗਿਆ। ਮਤਲਬ ਗੱਲ ਉਹ ਛੱਟਾ ਹੀ ਵੱਜ ਗਿਆ, ਛੱਟਾ ਹੀ ਖਿਲਰ ਗਿਆ, ਪਿੰਡ ਦੇ ਪਿੰਡ ਖਿਲਰ ਗਏ। ਅਸੀਂ ਜਿਹੜੇ ਉਧਰੋਂ ਆਏ ਆ, ਸਾਡੇ ਬਜ਼ੁਰਗਾਂ ਦਾ ਤਲਕ ਹੀ ਜਮਨਾ ਨਗਰ ਸਿਟੀ ਤੋਂ। ਅੱਛਾ। ਉਹਨਾਂ ਦਾ ਪੁਰਾਣਾ ਨਾਂ ਹੀ ਅਬਦੁੱਲਾਪੁਰ ਜੀ, ਅਬਦੁੱਲਾਪੁਰ ਨਾਂ ਹੀ, ਹੁਣ ਉਹਦਾ ਨਾਂ ਹੈ ਜਮਨਾ ਨਗਰ। ਠੀਕ ਹੈ। ਜਮਨਾ ਨਗਰ ਚ ਦੇ ਰਹਿਣ ਵਾਲੇ ਆ। ਉੱਥੇ ਸ਼ੂਗਰ ਮਿਲ ਵੀ ਹੀ, ਜੀ ਜੀ, ਪੇਪਰ ਮਿਲ ਵੀ ਹੀ, ਰੇਲਵੇ ਵਰਕਸ਼ਾਪ ਵੀ। ਸਾਡੇ ਬਜ਼ੁਰਗ ਸਨ 47 ਚ ਉੱਥੋਂ ਆਏ। ਸਰ ਇਸੇ ਤਰ੍ਹਾਂ ਸਾਡਾ ਛੱਟਾ ਵੱਜ ਗਿਆ, ਕੋਈ ਸਿਲਾਂ ਵਾਲੀ, ਕੋਈ ਐਮਨਾਬਾਦ, ਕੋਈ ਵਾਸੂ, ਕੋਈ ਸੁਹਾਵੇ, ਕੋਈ ਮੰਡੀ ਬਹੁਦੀਨ, ਕੋਈ ਲਵੇਰੇ, ਕੋਈ ਰੰਧਾਵੇ, ਕੋਈ ਕੋਲੀ, ਕੋਈ ਦੰਦੀਆਂ, ਕੋਈ ਵਾਂਡੋ, ਕੋਈ ਕਾਮੋ ਕੀ, ਸਾਰੇ ਕੋਈ ਮਰਾਲੀ ਵਾਲੇ, ਕੋਈ ਗੁਜਰਾਂਵਾਲੇ ਸ਼ਹਿਰ ਚ, ਕੋਈ ਹਾਫਜ਼ਾਬਾਦ, ਕੋਟ ਹਸਨ ਖਾਂ ਜਰਾਵਾ ਵਾਲਾ। ਮਸਲਨ ਇਸੇ ਤਰ੍ਹਾਂ ਕੋਈ ਮਹਾਰਾ ਪਿੰਡ ਚ, ਕੋਈ ਬੇਗਪੁਰ, ਇਸੇ ਤਰ੍ਹਾਂ ਹੀ ਕੋਈ 163 ਚੱਕ ਸ਼ਮਾਲੀ, ਕੋਈ ਫੈਸਲਾਬਾਦ ਚ। ਇਸ ਤਰ੍ਹਾਂ ਹੀ ਸਾਰੇ ਜੀਵ ਨਿਕਲ ਲੁਕੜ ਖਿਲਰ ਬੁਲਰ ਗਏ ਜੀ ਸਾਰੇ, ਖਿਲਰ ਖੁਲਰ। ਦੂਸਰੀ ਮੈਂ ਇੱਕ ਗੱਲ ਮੇਰੇ ਜ਼ਿਹਨ ਚ ਆਈ ਹੈ ਕਿ ਜੋ ਬਾਪੂ ਜੀ ਸਾਡੇ ਨਹਾਇਤ ਹੀ ਵਾਜਬੁਲਤਰਾਮ ਬਾਪੂ ਜੀ ਦੇ ਪੋਕਿਆਂ ਦੇ, ਬਾਪੂ ਖੇੜਾ ਸਿੰਘ, ਅੱਛਾ, ਜਾਂ ਮਾਤਾ ਜੀ ਹੱਲੋਵਾਲ, ਜਿਨ੍ਹਾਂ ਦਾ ਮੈਂ ਇੰਟਰਵਿਊ ਸੁਣਿਆ, ਮਾਤਾ ਜੀ ਦਾਤੇਵਾਲ, ਅੱਛਾ, ਯਾਨੀ ਹੋਰ ਬਹੁਤ ਜ਼ਿਆਦਾ ਸਾਡੇ ਬਾਪੂ ਜੀ ਮਾਵਾਂ ਦਾ, ਮਾਤਾ ਜੀ ਦਾ ਇੰਟਰਵਿਊ ਸੁਣਿਆ। ਇਹ ਬੜੇ ਦੁੱਖ ਦੀ ਕਹਾਣੀ ਹੈ, ਇਹ ਬੜੇ ਵੱਡੇ ਦੁੱਖ ਦੀ ਕਹਾਣੀ ਹੈ। ਜੀ ਜੀ। ਮਸਲਨ ਮੀਆਂ ਮੁਹੰਮਦ ਸਾਹਿਬ ਨੇ ਆਖਿਆ, ਬਸ ਕਰ ਮੀਆਂ ਮੁਹੰਮਦ ਬਖਸ਼ਾ, ਕਲਮ ਮੋੜਦਾ ਥੋੜਾ, ਸਾਰੀ ਉਮਰ ਦੁੱਖ ਨਹੀਂ ਮੁੱਕਣੇ, ਅੱਗੇ ਬਰਕਰਾਰ ਰਹਿ ਗਿਆ ਥੋੜਾ। ਨਾ ਕਾਲੀ ਘੋਲ ਬੋਲਣ ਦੇ ਸੀ ਨਾ ਬੋਲ ਕਾਲੀਏ ਘੋਲੇ, ਸੁਬਾ ਸੁਬਾ ਗਮਾਂ ਦੀ ਬੋਲੀ, ਨਾ ਵਸ ਤੇਰੇ ਨਾ ਵਸ ਮੇਰੇ, ਜੋ ਲਿਖਿਆ ਉਹ ਹੀ ਭੈਣਾ ਝੋਲੀ। ਇੱਕ ਹੋਰ ਮੈਂ ਸਰਦਾਰਾਂ ਦੇ ਮੁਤਲਕ ਮੈਂ ਗੱਲ ਵੇਖਿਆ, ਸ਼ੇਰ ਆਇਆ ਮੇਰੇ ਜ਼ਿਹਨ ਚ, ਅਸੀਂ ਕਿਸੇ ਦੇ ਕੁਝ ਨਹੀਂ ਲੱਗਦੇ, ਨਾ ਕੋਈ ਸਾਡਾ ਦਰਦੀ, ਦੇਸੋਂ ਚਾਹ ਪਰਦੇਸ ਵਗਾਇਆ, ਜਿਵੇਂ ਮਾਲਕ ਸੋਨੇ ਦੀ ਮਰਜ਼ੀ। ਸਰ ਛੱਟਾ ਕੋਈ ਕਿਤੇ, ਕੋਈ ਕਿਤੇ, ਕੋਈ ਕਿਤੇ। ਤੇ ਇਸ ਕਰਕੇ ਮੈਂ ਉਹ ਜਿਹੜੇ ਸਰਦਾਰਾਂ ਨੇ ਮੈਨੂੰ ਕਮੈਂਟਸ ਆਏ ਨੇ, ਮੈਨੂੰ ਕਾਲ ਵੀ ਆਈ ਹੈ, WhatsApp ਤੇ ਗੱਲ ਵੀ ਹੋਈ ਹੈ, ਵਾਸ਼ਿੰਗਟਨ ਤੋਂ ਹੋਈ ਹੈ, ਅੱਛਾ, ਕੈਨੇਡਾ ਤੋਂ। ਬੜਾ ਜਿਹਾ ਉਹਨਾਂ ਲਾਈਕ ਕੀਤਾ, ਬਲਕਿ ਉਹ ਸਰਦਾਰ ਕੋਈ ਆਸਟ੍ਰੇਲੀਆ ਤੋਂ, ਜਿੰਨਾ ਵੀ ਲਾਈਕ ਕੀਤਾ ਉਹਨਾਂ ਵਾਸਤੇ ਮੈਂ ਸ਼ੇਰ ਪੜਾਂਗਾ। ਰੇ ਰੱਬ ਸਾਈਆਂ ਤੇਰੇ ਕੰਮ ਦਾਢੇ, ਸਾਡੀ ਰੋਜ਼ੀਆਂ ਦੂਰ ਖਿਲਾਰੀਆਂ ਨੀ, ਲੋਕੀ ਘਰਾਂ ਵਿੱਚ ਬੈਠ ਕੇ ਆਰਾਮ ਕਰਦੇ, ਸਾਡੀ ਨਿਤ ਪਰਦੇਸ ਤਿਆਰੀਆਂ ਨੀ, ਆਹਾਂ ਮਮੋਲਿਆਂ ਵਾਂਗ ਦੇ ਛੱਡਿਆ, ਕੂੰਜਾਂ ਵਾਂਗ ਡਾਰੀਆਂ ਮਾਰੀਆਂ ਨੀ। ਮੁਹੰਮਦ ਬੂਟਿਆ ਫਿਕਰ ਕਰ ਚੱਲਣੇ ਦਾ, ਪੈਂਡੇ ਡੂੰਘੇ ਤੇ ਮਜਲਸਾਂ ਭਾਰੀਆਂ ਨੀ। ਵਾਹ ਜੀ ਵਾਹ, ਵਾਹ ਜੀ। ਕਾਫ ਕਰਮਾਂ ਦੀ ਰਤੜੀ ਇੱਕ ਚੰਗੀ, ਤੋਲਾ ਅਕਲ ਦਾ ਨਾ ਕੰਮ ਆਉਂਦਾ ਈ,
ਸੁਲੇਮਾਨ ਤੇ ਯੂਸਫ ਨੇ ਫਖਰ ਕੀਤਾ ਰੱਬ ਦੋਵਾਂ ਦੇ ਪੇਸ਼ ਲੈਣ ਦਾ ਜੀ ਜੀ ਸੁਲੇਮਾਨ ਭੱਠ ਝੋਕ ਕੇ ਮਾਛੀਆਂ ਦਾ ਯੂਸਫ ਨੂੰ ਮਿਸਰ ਦੇ ਸ਼ਹਿਰ ਵਕਾਉਂਦਾ ਈ ਡਰਦੇ ਰਹੋ ਰੱਬ ਕਰੀਮ ਕੋਲੋਂ ਜਿਹੜਾ ਚਿੜੀਆਂ ਤੋਂ ਬਾਜ ਮਰਾਉਂਦਾ। ਵਾਹ ਜੀ ਵਾਹ, ਬੇਸ਼ੱਕ। ਪਹਿਲੇ ਇਹ ਦੱਸੋ, ਤੁਹਾਨੂੰ ਕੋਈ ਸਾਨੂੰ ਅਸੀਂ ਫਾਈਂਡ ਆਊਟ ਕਰ ਰਹੇ ਹਾਂ ਜਿਹੜੇ ਪਿੰਡ ਸਰਾ ਜੱਟ ਸਨ, ਪਿੰਡ ਦੋਲੋਵਾਲੀ, ਜੀ ਜੀ, ਉਹਨਾਂ ਦਾ ਕੋਈ ਕੰਟੈਕਟ ਹੋਇਆ ਤੁਹਾਡੇ ਨਾਲ? ਸਰ ਹੋਇਆ। ਅੱਛਾ, ਇਹ ਗੱਲ ਸੁਣਾਓ। ਮਸਲਨ ਜਿਹੜੇ ਸਰਦਾਰ ਹਰਨਾਮ ਸਿੰਘ ਬਗਲਾ ਨਾ, ਹਾਂਜੀ, ਉਹਨਾਂ ਦੇ ਪੜੋਤਰਿਆਂ ਨੇ ਮੈਨੂੰ ਕਾਲ ਕੀਤੀ ਹੈ। ਪੜਪੋਤੇ ਨੇ? ਪੜਪੋਤੇ ਨੇ। ਅੱਛਾ। ਬਲਕਿ ਉਹਨਾਂ ਨੇ ਦੱਸਿਆ ਵੀ ਸਾਡੇ ਆ 5-7 ਘਰ ਨੇ, ਸਰਦਾਰ ਹਰਨਾਮ ਸਿੰਘ ਬਗਲਾ ਵੀ ਦੋ ਭਰਾ ਹਨ, ਦੌਲਵਾਲੀ ਜਾਂ 3 ਹਨ। ਜੀ ਜੀ ਜੀ। ਸਰਦਾਰ ਭਗਤ ਸਿੰਘ ਉਠੀਆਂ ਸੀ। ਅੱਛਾ। ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਪੜੋਤਰੇ ਨੇ, ਕੋਈ ਕੈਨੇਡਾ ਨੇ, ਕੋਈ ਅਮਰੀਕਾ ਨੇ। ਅੱਛਾ। ਉਹਨਾਂ ਵਾਸਤੇ ਜੀ ਬੜਾ ਜਿਹਾ ਧੰਨਵਾਦ, ਬੜੀ ਜੀ ਸਾਨੂੰ ਖੁਸ਼ੀ ਹੈ ਕਿ ਸਾਡੇ ਜੀ ਨੇ, ਸਾਡਾ ਹੀ ਪਰਿਵਾਰ ਹੈ। ਹਾਂ, ਉਹਨਾਂ ਨੂੰ ਹੋਰ ਜ਼ਿਆਦਾ ਦੇ। ਹਾਂਜੀ, ਅੱਲਾਹ ਪਾਕ ਬਹੁਤਾ ਦੇ ਜੀ, ਉਹਨਾਂ ਨੂੰ ਜ਼ਿਆਦਾ ਦੇ। ਜੀ ਜੀ। ਬੜੀ ਜੀ ਖੁਸ਼ੀ ਹੋਈ ਹੈ ਤੇ ਬੜਾ ਜਿਹਾ ਨਾ ਇੱਕ ਜਿਹੜਾ ਦਿਲ 'ਚ ਜੋਸ਼ ਸੀ, ਹਾਂ, ਉਹਨੂੰ ਬੜੀ ਹੱਦ ਤੱਕ ਸਕੂਨ ਹੋਇਆ। ਟੈਨਸ਼ਨ ਕਮੀ ਗੱਲ ਸੁਣ ਕੇ ਆਪਣੇ ਪਰਿਵਾਰ ਦੀ ਅੱਛਾ ਅੱਛਾ, ਅੱਜ ਹੀ ਸੁਣੀ ਹੈ ਜੀ। ਵਾਹ ਜੀ ਵਾਹ, ਵਾਹ ਜੀ ਵਾਹ ਜੀ। ਅੱਛਾ, ਹੋਰ ਇਹਨਾਂ ਤੋਂ ਇਲਾਵਾ ਕਿਸੇ ਬਜ਼ੁਰਗ ਨੇ ਤੁਹਾਡੇ ਨਾਲ ਗੱਲ ਜੀ ਕੀਤੀ? ਇੱਕ ਬਜ਼ੁਰਗ ਹਨ, ਮੈਂ ਉਹਨਾਂ ਦਾ ਨਾਮ ਭੁੱਲ ਗਿਆ। ਉਹਨਾਂ ਦੇ ਵਾਲਦ ਨਾਲ ਲਾਲ ਸਿੰਘ ਹੀ, ਲਾਲ ਸਿੰਘ। ਅੱਛਾ। ਉਹ ਉੱਤਰ ਪ੍ਰਦੇਸ਼ ਹੁੰਦੇ ਨੇ ਹੁਣ। ਅੱਛਾ। ਉੱਥੇ ਹੀ ਉਹਨਾਂ ਦਾ ਰਕਬਾ ਹੈ, ਉਸੇ ਜਗ੍ਹਾ ਤੇ ਉਹ ਰਹਿ ਰਹੇ ਨੇ। ਯੂਪੀ ਚਲੇ ਗਏ? ਯੂਪੀ 'ਚ ਹੈ, ਪੰਜਾਬ ਦੇ ਹੀ ਨੇ। ਜੀ ਜੀ। ਬਲਕਿ ਉਹਨਾਂ ਦੇ ਅੱਗੇ ਭਤੀਜੇ ਭਤੂਜੇ ਇੱਥੇ ਪੰਜਾਬ 'ਚ ਰਹਿ ਰਹੇ ਨੇ, ਉਹਨਾਂ ਨੇ ਵੀ ਗੱਲ ਕੀਤੀ ਹੈ। ਅੱਛਾ। ਤੇ ਜਦੋਂ ਉਹ ਰੋਏ ਨੇ ਤੇ ਮੇਰਾ ਵੀ ਰੋਣ ਆ ਗਿਆ। ਅੱਛਾ, ਉਹ ਇਸ ਧਰਤੀ ਨੂੰ ਯਾਦ ਕਰ। ਦੋਲੋਵਾਲੀ ਤੋਂ ਉੱਠ ਕੇ ਗਏ ਸਨ ਉਹ ਵੀ? ਜੀ, ਦੋਲੋਵਾਲੀ। ਅੱਛਾ ਅੱਛਾ। ਬਜ਼ੁਰਗ ਰੋ ਪਏ। ਹੂੰ। ਤੇ ਜਦੋਂ ਬਜ਼ੁਰਗ ਰੋਏ ਨਾ ਤੇ ਮੇਰਾ ਵੀ ਰੋਣ ਆ ਗਿਆ। ਇੰਨੀ ਯਾਨੀ ਮੁਹੱਬਤ ਦਾ ਇਜ਼ਹਾਰ ਕੀਤਾ ਉਹਨਾਂ। ਜੀ ਜੀ ਜੀ। ਸਰ, ਇਹ ਧਰਤੀ ਜਿਹੜੇ ਲੋਕ ਇਧਰੋਂ ਗਏ ਨੇ, ਇਹ ਧਰਤੀ ਮੁਹੱਬਤ ਵਾਲੀ ਹੈ। ਬਿਲਕੁਲ। ਇਹਦੇ 'ਚ ਕੋਈ ਸ਼ੱਕ ਨਹੀਂ। ਕੋਈ ਸ਼ੱਕ ਨਹੀਂ। ਇਹ ਜਿਹੜਾ ਨਾ, ਇਹ ਧਰਤੀ ਮੁਹੱਬਤ ਵਾਲੀ ਹੈ। ਮੈਂ ਜਦੋਂ ਮੈਂ ਇੰਡੀਆ ਗਿਆ ਕਿ ਅਸੀਂ 1985 ਚ ਉਦੋਂ ਸਟੂਡੈਂਟ ਲਾਈਫ ਹੀ। ਅੱਛਾ। ਤੇ ਮੈਂ ਵੇਖਿਆ, ਮੈਂ ਸਰਦਾਰਾਂ ਦੀ ਮੁਹੱਬਤ ਨਹੀਂ ਦੱਸ ਸਕਦਾ। ਤੁਸੀਂ ਇੰਡੀਆ ਵੀ ਹੋ ਗਿਆ? ਜੀ, ਮੈਂ ਇੰਡੀਆ ਗਿਆ। ਵਾਹ ਜੀ ਵਾਹ, 1985 ਚ? ਜੀ, ਮੈਂ ਇੰਡੀਆ 'ਚ ਗਿਆ, ਆਪਣੇ ਬਜ਼ੁਰਗਾਂ ਨਾਲ ਗਿਆ ਮੈਟਰ ਕਰਕੇ। ਹਾਂ। ਉਦੋਂ 1985 ਚ ਇੰਡੀਆ ਗਿਆ, ਅੰਮ੍ਰਿਤਸਰ ਸਰਦਾਰਾਂ ਨੇ ਚਾਹ ਪਿਆਈ। ਅੱਛਾ ਜੀ। ਬੜੇ ਜੇ ਸਾਡੇ ਕੰਮ, ਮੈਂ ਮੁਕਤਸਰ ਗੱਲ ਸੁਣਾਉਂਦਿਆਂ ਕੋਈ ਵਕਤ ਦੀ ਕਮੀ ਹੈ ਮੇਰੇ ਕੋਲ। ਜੀ ਜੀ। ਤੇ ਬਲਕਿ ਜਦੋਂ ਅਸੀਂ ਅੱਗੇ ਟ੍ਰੇਨ 'ਚ ਬੈਠੇ ਹਾਂ, ਸਰਦਾਰ ਵਾਰ-ਵਾਰ ਆਂਦੇ ਹਨ, ਡਸਕੇ ਦੇ ਸਰਦਾਰ ਚੀਮੇ। ਅੱਛਾ। ਉਹ ਆਂਦੇ ਹਨ ਕਿ ਟ੍ਰੇਨ 'ਚ ਵੀ ਵੇਖੋ ਮੁੰਡਾ ਸਾਡੇ ਸਿਆਲਕੋਟ ਤੋਂ ਆਇਆ, ਇਹਦੀ ਏਜ 15-16 ਸਾਲ ਹੈ, 15 ਇਹਦੇ ਨਾਲ ਰਲਦੀ ਕੋਈ ਸ਼ੈ ਨਹੀਂ ਦੂਜੀ। ਮਸਲੇ ਦੀ ਸਿਹਤ ਵੇਖੋ, ਇਹਦਾ ਬੋਲ ਬਚਨ ਵੀ ਸਾਡੀ ਧਰਤੀ ਆ ਸੀ। ਹਾਂ। ਫਿਰ ਸਾਰੇ ਅਸੀਂ ਜਦੋਂ ਉੱਥੇ ਅੰਬਾਲੇ ਜਾ ਕੇ ਉਤਰੇ ਆ, ਅੰਬਾਲੇ ਉਤਰੇ ਆ ਤੇ ਉੱਥੇ ਵੀ ਬੜਾ ਜਿਹਾ ਸਰਦਾਰਾਂ ਨੇ ਸਵਾਗਤ ਕੀਤਾ। ਅੱਛਾ। ਸੁਬਾਹ ਅਸੀਂ 5-7 ਜਣੇ ਹਨ, ਕੋਈ ਸਾਡੇ ਨਾਲ ਮਾਈਆਂ ਹਨ, ਬਜ਼ੁਰਗ ਹਨ, ਚਾਹ ਲਿਆਏ, ਬਿਸਕੁਟ ਲਿਆਏ। ਸਰਦਾਰ ਢਿੱਲੋਂ ਸ਼ੇਖੂ ਭਰੇ ਤੋਂ। ਅੱਛਾ ਜੀ। ਸਰਦਾਰ ਬਿਰਕ, ਬੜਾ ਜਿਹਾ ਉਹਨਾਂ ਨੇ ਸਵਾਗਤ ਕੀਤਾ ਜੀ, ਬਹੁਤ ਜ਼ਿਆਦਾ ਪਿਆਰ ਕੀਤਾ, ਬਹੁਤ ਜ਼ਿਆਦਾ ਪਿਆਰ ਕੀਤਾ। ਬਲਕਿ ਅਸੀਂ ਬੱਸ ਤੇ ਜਾ ਰਹੇ ਹਾਂ, ਉਹ ਇੱਕ ਹਿੰਦੂ ਹੀ ਤੇ ਨਾ ਇੱਕ ਮਾਈ ਨੇ ਵਿਚਾਰੀ ਨੇ ਸਾਦਾ ਹੀ, ਅੰਬਾਲੇ ਤੋਂ ਜਮਨਾ ਨਗਰ ਜੀ ਟਿਕਟ ਨਾ ਲਿਆ। ਅੱਛਾ। ਤੇ ਉਹ ਚੈਕਰ ਰਾਹ 'ਚ ਚੜਿਆ ਤੇ ਉਹਨੇ ਫੜ ਲਿਆ ਜੀ। ਉਹਨੇ ਆਖਿਆ ਜੀ 11 ਗੁਣਾ ਪਾਣਾ। ਅੱਛਾ। ਉਹ ਸਰਦਾਰ ਹਨ ਸ਼ੁਜਾਬਾਦ ਦੇ। ਅੱਛਾ। ਮਲਤਾਨ ਦੇ। ਜੀ ਜੀ। ਉਧਰ ਕਿਤੇ ਜਾ ਰਹੇ ਹਨ ਤੇ ਉਹ ਆੜ ਗਏ। ਉਹਨਾਂ ਨੇ ਆਖਿਆ ਵੀ ਤੂੰ ਕੌਣ ਹੈ 11 ਗੁਣਾ ਪਾਣ ਵਾਲਾ? ਇਹ ਪ੍ਰਾਹੁਣੇ ਨੇ, ਸਾਡੇ ਦੇਸ਼ 'ਚ ਆਏ ਨੇ, ਤੂੰ ਸਾਡੇ ਮੁਲਕ ਦੀ ਬਦਨਾਮੀ ਕਰਨੀ ਹੈ। ਉਹਨੇ ਆਖਿਆ ਨਹੀਂ। ਉਹਨਾਂ ਆਖਿਆ ਤੇ 11 ਗੁਣਾ ਪਾਣਾ ਤੇ ਆਲਾ ਹਾਂ ਦੇਣਾ, ਪ੍ਰਾਹੁਣਿਆਂ ਕੋਲ ਨਹੀਂ ਆ ਲੈਣਾ। ਆਲਾ ਫੜ ਲਾ, ਭਾਵੇਂ 13 ਗੁਣਾ ਲਿੱਲਾ ਤੇ ਭਾਵੇਂ 18 ਗੁਣਾ ਲਿੱਲਾ, ਆਹ ਇਹਨਾਂ ਕੋਲ ਨਹੀਂ, ਆਹ ਉਹਨਾਂ ਪੈਸੇ ਫੜਾ ਦਿੱਤੇ। ਅੱਛਾ। ਉਹਨਾਂ ਆਖਿਆ ਸਰ ਮੈਂ ਹੀ ਦੇਣਾ। ਇੰਨੀ ਮੁਹੱਬਤ, ਮਤਲਬ ਜੀ 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 ਜੀ। ਤੇ ਜਮਨਾ ਨਗਰ 'ਚ SHO ਸਰਦਾਰ ਲੱਗਾ ਸੀ। ਅੱਛਾ। ਬਹੁਤ ਜ਼ਿਆਦਾ ਸਰਗੋਧੇ ਦਾ ਹੀ, ਸਿਲਾ ਵਾਲੀ ਸਾਈਡ ਦਾ। ਅੱਛਾ। ਬਹੁਤ ਜ਼ਿਆਦਾ ਉਹਨੇ ਸਾਡਾ ਸਵਾਗਤ ਕੀਤਾ, ਬਹੁਤ ਜ਼ਿਆਦਾ ਪਿਆਰ ਕੀਤਾ। ਮੈਂ ਆਪਣੀ ਗੱਡੀ 'ਚ ਘੁਮਾਉਂਦਾ ਰਿਹਾ, ਪਿਆਰ ਕਰਦਾ ਰਿਹਾ। ਅੱਛਾ। ਤੇ ਮੈਂ ਇਹ ਫੇਰ ਤੁਹਾਨੂੰ ਖਾਲਨ ਸਾਹਿਬ ਇਹ ਗੱਲ ਕਹਿਣੀ ਚਾਹੁੰਦਾ, ਧਰਤੀ ਜਿਹੜੀ ਹੈ ਬਹੁਤ ਪਿਆਰ ਵਾਲੀ ਹੈ, ਜਿਹੜੀ ਇਧਰੋਂ ਗਈ। ਜੀ 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 ਜੀ। ਅਸਲ ਵਿੱਚ ਪੰਜਾਬੀ ਮੈਂ ਵੇਖਿਆ, ਮੈਂ ਪਿਆਰ ਦਾ ਵਰਕਾ ਵੇਖਿਆ। ਅੱਛਾ। ਤੁਹਾਂ ਅਜੇ ਵੇਖਿਆ ਨਹੀਂ, ਮੈਂ ਵੇਖ ਚੁੱਕਿਆ ਸਾਰਾ। ਮੈਂ ਇੰਡੀਆ 'ਚ ਵੀ 2 ਦਫਾ ਜਾ ਕੇ ਵੇਖ ਸਕਿਆ। ਵਾਹ ਜੀ ਵਾਹ। ਇਹ ਬਹੁਤ ਜ਼ਿਆਦਾ ਧਰਤੀ ਪਿਆਰ ਵਾਲੀ ਹੈ।
ਮੈਂ ਵੇਖਿਆ ਕਿ ਪਿਆਰ ਹੈ ਪੰਜਾਬ ਦੀ ਧਰਤੀ। ਜੀ, ਪੰਜਾਬ ਚ ਚੜ੍ਹਦੇ ਪੰਜਾਬ ਚ ਜਿਹੜੇ ਸਾਡੇ ਸਰਦਾਰ ਭਾਈ, ਮੈਂ ਅੱਗੇ ਨਹੀਂ ਕਿਹਾ ਵੀ ਯਾਰੀ ਸਰਦਾਰਾਂ ਦੀ, ਹਾਂ ਕਿਆ ਬਾਤ ਹੈ। ਜੀ ਜੀ ਉਹ ਸਾਰੇ ਮੈਂ ਇਹ ਗੱਲ ਕਰਨ ਦਿਆ, ਚਲੋ ਮੁਕਤਸਰ ਜਿਹਾ ਤੇ ਐਵੇਂ ਇਹ ਸਰਦਾਰ ਭਗਤ ਸਿੰਘ ਦੀ ਜਿਹੜੇ ਸਰਦਾਰ ਨਾਮ ਸਿੰਘ ਬਗਲਾ ਦੇ ਵੱਡੇ ਭਰਾ ਸਨ, ਘਰ ਜੁਆਏ ਜਿਹੜੇ ਰਹਿ ਗਏ ਜੀ ਜੀ। ਅੱਛਾ, ਸਰਦਾਰ ਭਗਤ ਸਿੰਘ ਜਿਹੜੇ ਹਨ, ਉਹਨਾਂ ਨੇ ਉਸ ਟਾਈਮ 'ਚ ਕੁੰਡੀਆਂ, ਮੈਂ ਵੇਖੋ ਨਾ 100-200 ਕਿੱਲੇ ਦੇ ਮਾਲਕ, 5-6 ਮਰਬਿਆਂ ਦਾ, ਤੇ ਕੱਲਾ ਹੀ ਚੌਰੇ ਬੰਦਾ, ਉਹਨਾਂ ਮੁੱਛਾਂ ਨਾ ਕੋਈ ਹੋਰ ਸਟਾਈਲ ਤੇ ਕੁੰਡੀਆਂ ਰੱਖੀਆਂ। ਅੱਛਾ, ਇੱਕ ਦੌਰ ਆਇਆ ਸੀ ਕਿ ਅੰਗਰੇਜ਼ ਨੇ ਉਸ ਡਿਜ਼ਾਈਨ 'ਚ ਮੁੱਛਾਂ ਰੱਖਣ ਵਾਲਿਆਂ ਨੂੰ 5 ਰੁਪਏ 6 ਮਹੀਨਿਆਂ ਦਾ ਟੈਕਸ ਲਾਇਆ। ਇਹ ਵੱਡਿਆਂ ਕੋਲੋਂ ਸੁਣਿਆ, ਇਹ ਗੱਲ ਮੈਂ ਸਾਰੇ ਇਲਾਕੇ 'ਚ ਸੁਣੀ ਹੈ, ਵੱਡੇ ਜਿਹੜੇ ਤੁਰ ਗਏ ਨੇ ਦੁਨੀਆ। ਅੱਛਾ, ਮਤਲਬ ਮੁੱਛਾਂ ਦੇ ਟੈਕਸ ਲਾਤਾ ਕਿ ਮੁੱਛਾਂ ਤੁਸੀਂ ਕੁੰਡੀਆਂ ਰੱਖੀਆਂ, ਤੁਸੀਂ 5 ਰੁਪਏ ਟੈਕਸ ਦੇਣਾ, 5 ਰੁਪਏ ਟੈਕਸ ਦੇਣਾ। ਵਾਹ ਜੀ ਵਾਹ। ਸਰਦਾਰ ਭਗਤ ਸਿੰਘ ਸਾਹਿਬ 4 ਸਾਲ ਟੈਕਸ ਦਿੰਦੇ ਰਹੇ। ਓਹੋ, ਤੇ 4 ਸਾਲਾਂ ਬਾਅਦ ਤਹਿਸੀਲਦਾਰ ਉਹ ਜਦੋਂ ਪਟਵਾਰੀ ਆਏ ਟੈਕਸ ਲੈਣ, ਤੇ ਸਰਦਾਰ ਸਾਹਿਬ ਦੀਆਂ ਮੁੱਛਾਂ ਠਾਂ, ਉਹ ਸਟਾਈਲ ਹੀ ਬਦਲ ਲਿਆ ਉਹਨਾਂ ਨੇ। ਅੱਛਾ, ਬਿਲਕੁਲ ਠਾਂ ਕਰਾ ਲੀਆਂ, ਜਿਹੜੇ ਕੁੰਡ ਹਨ ਮਕਾਰੇ। ਹਾਂ, ਉਹਨਾਂ ਨੇ ਪੁੱਛਿਆ ਵੀ ਸਰਦਾਰ ਜੀ ਸੁਣਾਓ, ਡਰ ਗਏ ਹੋ ਨਾ? ਹਾਂ, ਬੈਠੇ ਪਾਣੀ ਛਾਣੀ ਪਿਆ ਵੀ ਹੋ ਗਿਆ ਨਾ ਯੋਰ? ਹਾਂ। ਉਹਨੇ ਆਖਿਆ ਯਾਰ ਯੋਰ ਦੀ ਗੱਲ ਨਹੀਂ, ਮੇਰੇ ਘਰ 1 ਮਹੀਨਾ ਪਹਿਲਾਂ ਧੀ ਰਾਣੀ ਪੈਦਾ ਹੋ ਗਈ ਹੈ, ਓਏ ਓਏ, ਤੇ ਮੈਂ ਜਵਾਈ ਵਾਲਾ ਬਣ ਗਿਆ। ਵਾਹ ਜੀ ਵਾਹ। ਤੇ ਹੁਣ ਮੇਰਾ ਸਮਝ ਲਓ ਵੀ ਮੈਂ ਇਹ ਕੰਮ ਵੇਖੋ ਸਰਦਾਰਾਂ ਦੀ ਉਸ ਪਾਸੇ, ਤੇ ਮੈਂ ਧੀ ਵਾਲਾ ਬਣ ਗਿਆ, ਸੋਚ ਮੈਨੂੰ ਇਹ ਕੰਮ ਛੱਡ ਦੇਣਾ ਚਾਹੀਦਾ। ਵਾਹ, ਹੈ ਨਾ ਵੱਡੇ ਲੋਕਾਂ ਦੀਆਂ ਵੱਡੀਆਂ ਗੱਲਾਂ। ਕੀ ਬਾਤ। ਹਾਂਜੀ ਹਾਂਜੀ। ਇਸੇ ਤਰ੍ਹਾਂ ਸਾਡੇ ਨਾਲ ਜੁੜਵਾ ਪਿੰਡ ਹੈ ਮਾਛੀ ਵਾਲੀ। ਅੱਛਾ, ਉਹ ਲక్ష్మణ ਸਰਦਾਰ ਚੀਮਾ ਹੀ, ਤੇ ਦੂਸਰਾ ਲਖਣ, 2 ਭਰਾ ਹਨ। ਲਖਣ ਸਿੰਘ ਤੇ ਲక్ష్మణ ਸਿੰਘ ਚੀਮਾ, ਮਾਛੀ ਵਾਲੀ, ਦੌਲੋ ਵਾਲੀ ਦੇ ਨਜ਼ਦੀਕ। ਚੀਮੇ ਜੱਟ ਸਨ ਜੀ, ਚੀਮੇ ਜੱਟ ਜੀ। ਉਹਨਾਂ ਦਾ ਜਿਹੜਾ ਵਾਲਦ ਸੀ ਨਾ, ਮਾਛੀ ਵਾਲੀ ਦਾ ਰਕਬਾ 10 ਮਰਬੇ। ਅੱਛਾ ਜੀ। 10 ਮਰਬੇ ਰਕਬਾ ਮਾਛੀ ਵਾਲੀ ਦਾ। ਉਹ ਮਨਾਸ ਬਰਾਦਰੀ ਆ, ਜਿਹੜੇ ਵਿਚਾਰੇ ਗਰੀਬ ਗਰੂਬ ਆਏ, ਕਿਤੇ ਡਾਈ ਡੂਈ ਕਰਦੇ ਜਾਂ ਕੰਮ ਸ਼ਾਮ, 5-6 ਭਰਾ। ਜੀ ਜੀ। ਉਹ ਚੀਮਾ ਸਾਹਿਬ ਦੇ ਜਿਹਨੇ ਬੰਦਿਆਂ ਨੇ ਨਾਂ ਲਿਆ, ਇਹਨਾਂ ਦੇ ਦਾਦੇ ਦੀ ਗੱਲ ਹੈ। ਅੱਛਾ ਜੀ। ਉਹਨੇ 5 ਮਰਬੇ ਉਹਨਾਂ ਨੂੰ ਦੇ ਦਿੱਤਾ ਜੀ, ਨਾਂ ਕਰਾਤਾ 5 ਮਰਬੇ, ਤੇ 5 ਰਹਿ ਗਏ। ਬਾਅਦ ਚੋਂ ਸਿਆਲਕੋਟ ਕਿਤੇ ਮਾਮਲਾ ਜਮ੍ਹਾਂ ਕਰਾਉਣ ਗਿਆ ਸਰਦਾਰ ਲਖਨ ਸਿੰਘ, ਉਹਨਾਂ ਦਾ ਬਾਲਦ। ਅੱਛਾ ਅੱਛਾ। ਜਦੋਂ ਮਾਮਲਾ ਜਮ੍ਹਾਂ ਕਰਾਉਣ ਗਿਆ ਸਿਆਲਕੋਟ, ਤੇ ਅੱਗੇ ਨਾ ਕੋਈ ਬੰਦੇ ਨੇ ਉੱਥੇ ਧੂਆਂ ਲਾਇਆ ਸੀ, ਹੁੱਕਾ ਸ਼ੁੱਕਾ ਸਰਦਾਰ ਸਾਹਿਬ ਸੂਟਾ ਲਾ ਲੈਂਦੇ ਹਨ, ਬਹਿ ਗਏ। ਜੀ ਜੀ। ਉਹਨਾਂ ਆਖਿਆ ਪਿਆਲੀ ਕਿੰਨੀ ਆ? ਉਹਨੇ ਆਖਿਆ ਵੀ ਪਿਆਲੀ ਸ਼ਾਲੀ ਹੈ ਨਹੀਂ ਹੈ, ਹੁੰਦੇ ਕੌਣ ਉਹ ਚੀਮੇ? ਉਹਨੇ ਆਖਿਆ ਕੋਈ ਪਿਆਲੀ? ਉਹਨੇ ਆਖਿਆ ਹੈ ਬੇਮਾਲਕ, ਕੋਈ ਪਿਆਲੀ ਨਹੀਂ। ਉਹਨੇ ਆਖਿਆ ਮਾਛੀ ਵਾਲੀ ਆ। ਅੱਛਾ। ਮਾਛੀ ਵਾਲੀ ਸੱਦ ਕੇ ਤੇ 2.5 ਮਰਬੇ ਉਹਨਾਂ ਨੂੰ ਦੇ ਦਿੱਤੇ। 2.5 ਮਰਬੇ ਰਹਿ ਗਏ। 2.5 ਮਰਬੇ ਪਿੱਛੇ ਰਹਿ ਗਏ, ਪਿੱਛੇ ਰਹਿ ਗਏ। 10 ਚੋਂ 2.5 ਮਰਬੇ ਉਹਨਾਂ ਨੂੰ ਦੇ ਦਿੱਤੇ। ਉਹ ਘਰ ਅੱਜ ਵੀ 2.5 ਮਰਬਿਆਂ ਦਾ ਮਾਲਕ ਹੈ। ਅੱਛਾ। ਮਸਲਨ ਉਹਨਾਂ ਦਾ ਪਿਓ ਕੱਲਾ ਹੀ, ਅੱਗੇ ਉਹ 3 ਭਰਾ ਨੇ। ਉਹ ਇਹ ਗੱਲ ਕਰਦੇ ਸ਼ਰਮਾਉਂਦੇ ਨੇ, ਭਾਈ ਜੀ ਇਹਨਾਂ ਨੂੰ ਸਰਦਾਰਾਂ ਨੇ ਪੈਲੀ ਦਿੱਤੀ ਹੈ। ਉਹਨਾਂ ਨੂੰ ਇਸ ਗੱਲ ਦਾ ਝਾਕਾ ਹੁੰਦਾ, ਸ਼ਰਮ ਆਉਂਦੀ ਹੈ। ਸਾਨੂੰ ਫਖਰ ਕਰਨੇ ਆਹੀ ਤੇ ਖੁਸ਼ ਹੁੰਦੇ ਆ, ਫਖਰ ਨਾਲ ਸਾਡਾ ਸਿਰ ਬੁਲੰਦ ਹੁੰਦਾ, ਦਿੱਤੀ ਸਰਦਾਰਾਂ ਨੇ ਵੇ, ਸਖਾਵਤ ਸਰਦਾਰਾਂ ਦੀ। 2.5 ਮਰਬੇ ਪੈਲੀ ਤੁਹਾਨੂੰ ਦਿੱਤੀ ਸਰਦਾਰਾਂ ਨੇ। ਇਸੇ ਤਰ੍ਹਾਂ ਸਾਰੇ ਢੋਡੇ ਹੀ ਸਰਦਾਰ ਨਿਹਾਲ ਸਿੰਘ ਸਰਾ, ਇਹ ਢੋਡੇ ਦਾ 10 ਮਰਬਿਆਂ ਦਾ ਮਾਲਕ ਹੀ ਕੱਲਾ ਹੀ। ਅੱਛਾ। ਉਸ ਟਾਈਮ ਸਨ 47 ਜਿਹਦਾ ਭੱਠਾ ਵੀ ਚੱਲਦਾ ਸੀ। ਅੱਜ ਸਾਡੇ ਇਲਾਕੇ 'ਚ ਕੋਈ ਪੁਰਾਣੇ ਕੋਠੇ ਢੇੜਦੇ ਨੇ ਨਾ, ਤੇ ਆਮ ਜਿਹੜੇ ਕਿਤੇ ਬਾਬੇ ਹਨ ਅੱਜ ਤੋਂ 5-7 ਸਾਲ ਪਹਿਲਾਂ, ਉਹ ਇਹ ਗੱਲ ਕਰ ਛੱਡਦੇ ਨੇ ਕਿ ਸਰਦਾਰ ਨਿਹਾਲ ਸਿੰਘ ਵਾਲੇ ਭੱਠੇ ਦੀ ਨਾ ਏਟੇ, ਉਹ ਏਟੀ ਵੱਡੀ ਸੀ, ਉਹ ਏਟ ਹੁਣ ਮਿਲਦੀ ਹੀ ਨਹੀਂ। ਉਹਦਾ ਸੱਚਾ ਹੀ ਨਹੀਂ, ਉਹਦੀ ਏਟੀ ਨਹੀਂ ਬਣਦੀ। ਬਾਕੀ ਸਰ ਜੀ ਪਿੰਡ ਢੋਡੇ ਦਾ ਵੀ ਇਨਸ਼ਾਅੱਲਾ ਕਰੀਬ ਕਰਨਾ। ਹਾਂ, ਉਹ ਸਰਦਾਰ, ਉਹਨਾਂ ਦੇ ਮਹੱਲੇ ਸਰਦਾਰ ਜਿਹੜਾ ਸਰਦਾਰ ਸਾਹਿਬ ਦਾ ਜਿਨ੍ਹਾਂ ਦਾ ਮੈਂ ਨਾਂ ਲਿਆ, ਇਹਨਾਂ ਦਾ ਮੈਂ ਨਿਹਾਲ ਸਿੰਘ ਦਾ ਚਬਾਰਾ ਮੈਂ ਵੇਖਿਆ। ਅੱਛਾ। ਹੁਣ ਤੇ ਖਤਮ ਹੋ ਗਈ ਉਤਲੀ ਮੰਜ਼ਿਲ, 3 ਮੰਜ਼ਿਲਾ ਚਬਾਰਾ ਸੀ, ਸੋਹਣਾ, ਹਵੇਲੀ ਵੀ ਸੋਹਣੀ। ਇਸ ਮਹੱਲੇ 'ਚ ਰਹਿੰਦੇ ਹਨ ਮਾਛੀ ਵਿਚਾਰੇ ਗਰੀਬ ਆਦਮੀ ਮਾੜੇ। ਇੱਕ ਉਹ
ਬਾਬਾ ਨਾਨਕ ਮਾਛੀ ਸੀ, ਉਹਦੇ ਵੱਲੋਂ ਨਾ ਇੱਕ ਨਾਈ ਨੇ ਉਸ ਮਹੱਲੇ 'ਚ ਨਾਈਆਂ ਨੇ ਜਾ ਕੇ ਸ਼ਿਕਾਇਤ ਲਾਈ ਸਰਦਾਰ ਨਿਹਾਲ ਸਿੰਘ ਅੱਗੇ ਵੀ ਨਾਨਕ ਮਾਛੀ ਤੁਹਾਨੂੰ ਗਾਲਾਂ ਕੱਢਦਾ। ਅੱਛਾ। ਡੇਰੇ ਤੇ ਉੱਥੇ ਹੋਰ ਬੰਦੇ ਬੈਠੇ ਨੇ ਆਖਿਆ ਉਹ ਨਹੀਂ ਕਰਦਾ, ਤੂੰ ਕਰਦਾ। ਨਾਈ ਨੂੰ ਆਖਣਗੇ ਕਿ ਜਾਣਦੇ ਆ ਕੋਈ ਗੱਲ ਕਰਨ ਵਾਲੇ। ਚਲੋ ਜੀ ਸ਼ਾਮ ਨੂੰ ਨਾ ਸਰਦਾਰ ਸਾਹਿਬ ਨੇ ਕੋਈ ਬੰਦਾ ਘੱਲਿਆ ਵੀ ਜਾ ਸਾਨੂੰ ਮਾਛੀ ਨੂੰ ਬੁਲਾ ਕੇ ਲਿਆ ਬਾਬੇ ਨਾਨਕ ਨੇ। ਜਦੋਂ ਗਿਆ ਤੇ ਨਾਈ ਦੇ ਨਾਲ ਘਰ ਬੈਠੇ ਹੱਸਣ ਦੇ ਵੀ ਹੁਣ ਇਹਨੂੰ ਛਿੱਤਰ ਵੱਜਣਗੇ, ਇਹਦਾ ਇਲਾਜ ਹੋਏਗਾ। ਤਾਂ ਹੁਣ ਚੌਧਰੀ ਨੇ ਬੁਲਾਇਆ ਤੇ ਚੌਧਰੀ ਜਾ ਕੇ ਨਾ ਆਪਣੇ ਪੁੱਤਰਾਂ ਨੂੰ ਜਨਾਨੀ ਨੂੰ ਆਂਦਾ ਉਹਦੇ ਬੱਚੇ ਛੋਟੇ ਛੋਟੇ ਨੇ, ਭੁੱਖੇ ਹੋਣੇ ਨੇ, ਸਿਆਲ ਦਾ ਮੌਸਮ ਸੀ ਤੇ ਉਹਨੇ ਬੁੱਕਲ ਮਾਰੀ ਖੇਸ ਦੀ ਵੱਡੇ ਦੀ। ਉਹ ਆਂਦਾ ਪਿਸ਼ਾਬ ਭੜੋਲੇ ਅੱਗੇ ਕੋਠੀ ਅੱਗੇ ਆਂਦਾ ਭਰੋ ਇਹ ਭੰਡ ਚਕਾਓ ਇਹਨੂੰ। ਭੰਡ ਚਕਾਤੀ ਜਿੰਨੀ ਕੋ ਨੇ ਆਖਿਆ ਤੇ ਬੱਚੇ ਭੁੱਖੇ ਨੇ ਤੇ ਵਿਚਾਰੇ ਨੇ ਹਰਾਵਾਦਾਰ ਹੋਣਾ, ਸਾਡਾ ਫਰਜ਼ ਹੈ, ਅਸੀਂ ਚੌਧਰੀ ਹਾਂ ਵੀ ਇਹਨੇ ਸਾਡੇ ਕੋਲੋਂ ਵੀ ਵਿਚਾਰੇ ਨੂੰ ਤਕਲੀਫ ਹੋਣੀ ਸੀ ਸਾਨੂੰ ਯਾਰ। ਇਹ ਸਭ ਸਰਦਾਰਾਂ ਦਾ ਵੱਡਾ ਭਾਣੇ। ਜੀ ਜੀ ਜੀ, ਇਹ ਸਰਦਾਰਾਂ ਦਾ ਵੱਡਾ ਭਾਣੇ। ਇਹ ਮੈਂ 100 ਮਿਸਾਲ ਦੇ ਸਕਣਾ। ਜਿਹੜੀ ਤੁਹਾਂ ਗੱਲ ਦੱਸੀ ਹੈ, ਅਸੀਂ ਪਿੰਡ ਸਰਦਾਰਾਂ ਨੂੰ ਢੋਡਾ ਵੀ ਵਿਖਾਵਾਂਗੇ, ਕੋਠੀਆਂ ਵੀ ਵਿਖਾਵਾਂਗੇ, ਫਲੋਲੀ ਪਿੰਡਾਂ ਵਿਖਾਵਾਂਗੇ, ਬਾਲੇ ਕੀ ਵੀ ਵਿਖਾਵਾਂਗੇ, ਗੋਤਾ ਵੀ ਵਿਖਾਵਾਂਗੇ, ਬਰਿਆਰ ਵੀ, ਸੌਂਕਣਮਿੰਡ ਵੀ, ਸਰ ਝੂੜ ਮੁੰਡਾ ਵੀ, ਦੰਦੀਆਂ ਵੀ, ਮਸਲਨ ਕੋਲੀ ਬਾਵਾ ਵੀ, ਲਵੇਰੇ ਵੀ, ਰੰਧਾਵੇ ਵੀ, ਲਿੱਬੇ ਵੀ, ਬਹੁਤ ਪਸਰੂਰ ਵੀ। ਅੱਛਾ, ਇਹ ਸਾਰੇ ਪਿੰਡ ਇੱਥੋਂ ਮਤਲਬ ਸਰਦਾਰ ਉੱਠ ਕੇ ਜੀ ਸਾਰੇ ਪਿੰਡ ਸਰਦਾਰ, ਬਲਕਿ ਸਾਰਾ ਪੰਜਾਬ, ਸਾਈਵਾਲ, ਸਰਗੋਦਾ, ਸਿਲਾਵਾਲੀ, ਮੰਡੀ ਸ਼ਾਹ ਨਿਕਦਰ, ਮਸਲਨ ਸ਼ੇਖੂਪਰਾ, ਮੱਲਾ ਗਰਜਾਖ, ਜਾਗੋਵਾਲ, ਦੂੰਦਿਆਂ ਵਾਲਾ, ਜਾਗੋਵਾਲ ਗੁਜਰਾਂਵਾਲੇ ਚ, ਦੂੰਦਿਆਂ ਵਾਲਾ, ਰੋਖੇ, ਇਹ ਸਾਰੇ ਸਰਦਾਰਾਂ ਦੇ ਪਿੰਡ ਨੇ। ਜੀ ਜੀ। ਤੇ ਬਲਕਿ ਮੈਂ ਤੇ ਇਹ ਜਿਹੜੇ ਲੋਕ ਸਾਡੇ ਉਧਰੋਂ ਆਏ ਨੇ ਨਾ, ਜਿਵੇਂ ਕੋਈ ਦੌਲਤ ਪਰੋਂ ਆਇਆ, ਕੋਈ ਚਾਂਦ ਪਰੋਂ ਆਇਆ, ਕੋਈ ਮਕਾਰ ਪਰੋਂ ਆਇਆ, ਕੋਈ ਡਾਰ ਪਰੋਂ, ਉਹਨਾਂ ਨੂੰ ਉਸੇ ਹਾਲ ਤੋਂ ਪੁਕਾਰਿਆ ਜਾਂਦਾ ਅੱਜ ਵੀ ਕਿ ਡਾਰ ਭਰੀਏ, ਮਕਾਰ ਭਰੀਏ, ਬਿਲਕੁਲ ਫਲਾਣੇ ਹਸਨ ਭਰੀਏ। ਇਹ ਗੱਲ ਮਸ਼ਹੂਰ ਹੈ। ਉਹਨਾਂ ਦੀ ਵੀ ਹਾਲ ਇਸ ਤਰ੍ਹਾਂ ਹੀ ਹੋਣੀ ਹੈ। ਆਖਦੇ ਜਾਗੋ ਵਾਲੀਏ, ਦੂੰਦਾ ਧਾਰੋ ਵਾਲੀਏ, ਧਾਰੋ ਕਹਿੰਦੇ, ਵਾਸੂ ਦੇ, ਸੁਹਾਵੇ ਦੇ। ਜੀ ਜੀ ਬਿਲਕੁਲ, ਪਿੰਡਾਂ ਦੇ ਨਾਲ ਲੱਗਦੇ ਨੇ ਜਾਂ ਅਸੀਂ ਇਨਸ਼ਾਅੱਲਾ ਤਾਲਾ ਸਰਦਾਰਾਂ ਨੂੰ ਪੰਜਾਬ ਵਿਖਾਣਾ। ਜੀ ਜੀ। ਤੇ ਬਾਕੀ ਤੁਸੀਂ ਜਾਨੀ ਬਾਰੇ ਗੱਲ ਜ਼ਰੂਰ ਕਰਦੇ ਜਾਓ ਤਾਂ ਤੁਹਾਨੂੰ ਖੁਸ਼ੀ ਹੋਈ, ਫੀਡਬੈਕ ਆਇਆ ਸਰਾਜ ਮੈਨੂੰ ਬੜੀ ਵਧੀਆ, ਤੁਹਾਡੀ ਜਿਹੜੀ ਤਲਾਸ਼ ਸੀ ਉਹ ਖਤਮ ਹੋਈ। ਮੇਰੀ ਤਲਾਸ਼ ਖਤਮ, ਬਲਕਿ ਮੈਨੂੰ ਸਰਾਜ ਲੱਭ ਗਏ। ਸਰਾਜ ਉਹ ਜਿਨ੍ਹਾਂ ਦੀ ਜੁਸਜੂ ਮੈਂ 3-4 ਸਾਲਾਂ ਚੋਂ ਮੈਨੂੰ ਮਿਲ ਗਏ। ਜੀ ਜੀ ਜੀ। ਉਹ ਠੀਕ। ਤੇ ਉਹਨਾਂ ਨੂੰ ਫਿਰ ਹੁਣ ਤੁਸੀਂ ਸਪਾਂਸਰ ਕਰੋਗੇ ਕਿ ਆਓ ਆਪਣਾ ਪੈਨਸ਼ਨ? ਜੀ ਮੈਂ ਕਹਾਂਗਾ ਕਿਹਾ ਸਾਰੂ ਆਉਣ 100 ਬਣਾਉਣ, ਸਾਡੇ ਬੜੇ ਵੱਡੇ ਮਹਿਮਾਨ ਹੋਣਗੇ, ਸਾਡੇ ਸਭ ਤੋਂ ਵੱਡੇ ਅਜ਼ੀਜ਼ ਹੋਣਗੇ, ਸਾਨੂੰ ਉਹਨਾਂ ਤੋਂ ਚੰਗੀ ਕੋਈ ਸ਼ੈ ਨਹੀਂ। ਬੜਾ ਈਦ ਦਾ ਦਿਨ ਹੋਏਗਾ ਤੇ ਬੜੀ ਖੁਸ਼ੀ ਹੋਏਗੀ। ਸਰਦਾਰ ਹੋਣ ਸਾਰੇ ਸਰਦਾਰ, ਇਹ ਨਹੀਂ ਵੀ ਸਰਾ, ਜਿੰਨੇ ਵੀ ਸਰਦਾਰ ਨੇ ਸਾਰੇ, ਮੈਂ ਸਾਰੇ ਸਰਦਾਰਾਂ ਨੂੰ ਦਾਵਤ ਦੇ ਰਿਹਾ। ਬਾਜਵੇ ਕੀ ਚੀਮੇ, ਸਾਰੇ ਉਹ ਬਾਜਵੇ ਕੀ, ਉਹ ਚੀਮੇ, ਢਿੱਲੋਂ, ਸਰਾਜ, ਮੇਸ, ਬਾਲੇ, ਜਿੰਨੇ ਵੀ ਸਰਾਜ ਨੇ ਸਾਡੇ ਜੱਟ ਭਰਾ ਜਿੰਨੇ ਵੀ, ਮੈਂ ਸਾਰਿਆਂ ਨੂੰ ਦਾਵਤ ਦੇ ਰਿਹਾ। ਜੀ ਜੀ, ਬੜੀ ਗੱਲ। ਸਰ ਬੁਰੇ ਬੰਦੇ ਨਾਲ ਨਾ ਮੋਲ ਲੜਨਾ, ਜੇ ਉਹ ਗਾਲ ਕੱਢ ਦੇਵੇ ਬੁਰੀ ਗੱਲ ਏ। ਹਲਕੇ ਕੁੱਤੇ ਨੂੰ ਡੰਡਾ ਮੱਤ ਦਿਖਾਇਓ, ਜੇ ਉਹ ਚੱਕ ਵੱਢ ਦੇਵੇ ਤੇ ਬੁਰੀ ਗੱਲ ਏ। ਬੀਵੀ ਕਰੇ ਖਾਣ ਨਾਲ ਮੁਕਾਬਲਾ ਕਿਉਂ, ਜੇ ਉਹ ਘਰੋਂ ਕੱਢ ਦੇਵੇ ਬੁਰੀ ਗੱਲ ਏ, ਉਹ ਵੱਖਰੀ ਗੱਲ ਏ, ਹੁਣ ਬੰਦਾ ਨਿਕਲ ਜਾਏ। ਵਾਹ ਜੀ। ਅੱਛਾ ਜੀ ਜੀ। ਪੁੱਤਰ ਜੰਮਦੇ ਨੂੰ ਪੁੱਠੇ ਕੰਮਾਂ ਤੋਂ ਨਾ ਰੋਕੀਏ ਤੇ ਭੱਠਾ ਬਹਿੰਦਾ ਬਹਿ ਜਾਂਦਾ। ਭੱਠੇ ਨੂੰ ਵੀ ਪੂਰੀ ਅੱਗ ਨਾ ਮਿਲੇ, ਉਹ ਵੀ ਬਹਿ ਜਾਂਦਾ। ਬੈਠੇ ਕੁੱਤੇ ਨੂੰ ਜੇ ਵੱਟਾ ਮਾਰੀਏ, ਉਹ ਵੀ ਉੱਠ ਕੇ ਪੈ ਜਾਂਦਾ। ਜਵਾਨ ਧੀ ਪੁੱਤਰ ਨੂੰ ਨਾ ਵਿਆਹੀਏ, ਉਹ ਵੀ ਰਹਿੰਦਾ ਰਹਿ ਜਾਂਦਾ। ਚੁਗਲਖੋਰ ਨੂੰ ਕੋਲ ਬਿਠਾਈਏ ਨਾ, ਉਹ ਵੀ ਜਾਂਦਾ, ਚੁਗਲੀ ਦੀ ਗੱਲ ਕਹਿ ਜਾਂਦਾ। ਤੇ ਸਾਰੇ ਸ਼ੇਰ ਤੇ ਬੜੇ ਜੇ ਨੇ। ਕੋਈ ਸੁਣਾਓ ਕਿ 2-4 ਅਗਰ ਹੈ ਤੁਹਾਡੇ ਜੀ, ਸੁਣਾ ਦਿਓ। ਨਹੀਂ, ਮੇਰੇ ਜ਼ਿਹਨ ਚ ਪੰਜਾਬੀ ਤੇ ਬੜੇ ਨੇ, ਚਲੋ ਮੈਂ 2 ਉਰਦੂ ਦੇ ਸੁਣਾ ਕੇ ਨਾ ਹੁਣ। ਜੀ ਜੀ, ਸੁਣਾਓ। ਫੂਲ बनकर जी प्यारे, कांटा मत बन जाना, फूल की जिंदगी एक शब्द, नित कांटों की दुनिया, बादों साथ उड़े जो बुलबुल, अपनी जान गवाएगी, उस हरनी की खैर नहीं जो शेर की जानब जाएगी। वाह, बिल्कुल सही गल। ते सारे
ਠੀਕ ਹੈ, ਸਰਦਾਰਾਂ ਦਾ ਸਵਾਗਤ ਕਰਨੇ ਆ, ਉਹਨਾਂ ਵਾਸਤੇ ਸਤਿ ਸ੍ਰੀ ਅਕਾਲ ਜੀ। ਹਾਂਜੀ ਹਾਂਜੀ ਠੀਕ ਹੈ ਸਰ ਜੀ, ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ। ਤੁਸੀਂ ਬੜੀਆਂ ਚੰਗੀਆਂ ਸੁਥਰੀਆਂ ਗੱਲਾਂ ਕੀਤੀਆਂ। ਤੁਸੀਂ ਇੱਕ ਲਤੀਫਾ ਸੁਣਾਉਣਾ ਹੈ। ਉਹ ਸਾਰੇ ਲਤੀਫਾ ਇਹ ਹੀ ਕਿ ਉਹ ਕੋਈ ਸਰਦਾਰਾਂ ਦਾ ਮੁੰਡਾ ਪੜ੍ਹਦਾ ਹੈ ਨਾ ਸਕੂਲ 'ਚ। ਅੱਛਾ। ਉਹ ਮਾਸਟਰ ਸਾਹਿਬ ਪੜ੍ਹਾ ਰਹੇ ਹਨ ਸਕੂਲ 'ਚ। ਹਾਂ। ਉਹਨਾਂ ਆਖਿਆ ਇਲੈਕਟ੍ਰਿਸਿਟੀ ਯਾਨੀ ਬਿਜਲੀ। ਹਾਂ। ਬੇਟਾ ਕਲਾਸ 'ਚ ਸਵਾਲ ਕੀਤਾ ਵੀ ਜਦੋਂ ਜਾਂਦੀ ਹੈ ਕਿੱਥੇ ਜਾਂਦੀ ਹੈ, ਜਦੋਂ ਆਉਂਦੀ ਹੈ ਕਿੱਥੋਂ ਆਉਂਦੀ ਹੈ। ਉਹ ਸਰਦਾਰ ਦਾ ਬੱਚਾ ਖੜਾ ਹੋ ਗਿਆ, ਆਂਦਾ ਸਰ ਜੀ ਮੈਨੂੰ ਪਤਾ, ਮੈਨੂੰ ਕੀਤੀ ਸਰ ਜੀ ਮੈਨੂੰ ਪਤਾ। ਅੱਛਾ। ਉਹਨਾਂ ਆਖਿਆ ਦੱਸ ਬੇਟਾ ਤੈਨੂੰ ਪਤਾ। ਉਹ ਆਖੂਗਾ ਸਰ ਜੀ ਮੈਨੂੰ ਪਤਾ ਤੇ ਮੇਰੇ ਮਾਮਿਆਂ ਘਰੋਂ ਆਉਂਦੀ ਹੈ ਤੇ ਉੱਥੇ ਹੀ ਜਾਂਦੀ ਹੈ। ਉਹਨਾਂ ਆਖਿਆ ਕਿਸ ਤਰ੍ਹਾਂ? ਉਹ ਆਂਦਾ ਜਦੋਂ ਲੈਟ ਜਾਂਦੀ ਹੈ ਮੇਰਾ ਆਬੂ ਆਂਦਾ ਸਾਲੇ ਫੇਰ ਲੈ ਗਏ ਤੇ ਸਾਲੇ ਫੇਰ ਲੈ ਗਏ। ਸਹੀ, ਵਾਹ ਜੀ ਵਾਹ ਜੀ। ਠੀਕ। ਇਸੇ ਤਰ੍ਹਾਂ ਆ ਸਾਡੇ ਪੰਜਾਬ ਦੀ ਅੱਜ ਕੱਲ ਸਕਾਫਤ ਹੈ ਵੀ ਆਮ ਅਸੀਂ ਪੰਜਾਬ ਚ ਆਨੇ ਆ ਵੀ ਫਲਾਣਾ ਬੰਦਾ ਵੀ ਬੀਬੀ ਕੋਲੋਂ ਡਰਦਾ, ਆਨੇ ਦੂਸਰਿਆਂ ਨੂੰ। ਸਾਨੂੰ ਇੱਕ ਕੁਦਰਤੀ ਅਮਲ ਹੈ ਨਾ, ਇੱਕ ਤੇ ਅਕਲ ਜਿਹੜੀ ਹੈ ਹਰ ਬੰਦੇ ਨੂੰ ਆਪਣੀ ਵੱਡੀ ਨਜ਼ਰ ਆਉਂਦੀ ਹੈ। ਬਿਲਕੁਲ। ਅਕਲ ਆਪਣੀ ਵੱਡੀ ਤੇ ਦੌਲਤ ਦੂਸਰੇ ਦੀ ਵੱਡੀ ਨਜ਼ਰ ਆਉਂਦੀ। ਹਾਂਜੀ, ਵਾਹ ਜੀ ਵਾਹ, ਬੜੀ ਪਤੇ ਦੀ ਗੱਲ ਕੀਤੀ। ਤੇ ਦੂਸਰਾ ਆਮ ਬੰਦੇ ਨੂੰ ਨਾ ਕਹਿ ਛੱਡਦੇ ਨੇ ਆ ਵੀ ਬੀਬੀ ਕੋਲੋਂ ਡਰਦਾ, ਫਲਾਣਾ ਇਹ ਵੀ ਜਨਾਨੀ ਕੋਲੋਂ ਡਰਦਾ, ਜਨਾਨੀ ਦਾ ਮਰੀਜ਼ ਹੈ, ਰੰਨ ਮਰੀਜ਼ ਹੈ ਮਸਲੇ ਨੂੰ। ਉਹ ਕੋਈ ਬਾਦਸ਼ਾਹ ਸੀ ਨਾ, ਉਹ ਬੀਬੀ ਕੋਲੋਂ ਡਰਦਾ ਸੀ। ਅੱਛਾ। ਉਹਨੇ ਆਖਿਆ ਕਿ ਮੈਂ ਰਾਇਆ ਦਾ ਤੇ ਪਤਾ ਲਾ ਭਈ ਇਹ ਵੀ ਮੇਰੇ ਨਾਲ ਦੇ ਨੇ ਕਿ ਇਹ ਹਿਸਾਬ ਉਲਟੇ। ਜੀ ਜੀ ਮੈਂ ਕੱਲਾ ਹੀ ਡਰਨਾ। ਉਹਨੇ ਸਾਰੀ ਦੁਨੀਆ ਬੁਲਾਈ। ਦੋ ਝੰਡੇ ਲਵਾਏ ਮੈਦਾਨ 'ਚ, ਇੱਕ ਸਭਾ ਤੇ ਇੱਕ ਮੈਦਾਨ 'ਚ ਸੁਰਤ। ਜਦੋਂ ਦੁਨੀਆ ਆਈ ਉਹਨੇ ਐਲਾਨ ਕੀਤਾ ਵੀ ਜਿਹੜੇ ਬੰਦੇ ਬੀਬੀ ਕੋਲੋਂ ਡਰਦੇ ਨੇ ਉਹ ਸਾਡੇ ਝੰਡੇ ਥੱਲੇ ਬਹਿ ਜਾਣ। ਅੱਛਾ। ਜਿਹੜੇ ਨਹੀਂ ਡਰਦੇ ਉਹ ਸੁਰਖ ਥੱਲੇ ਬਹਿ ਜਾਣ। ਠੀਕ ਹੈ। ਸਾਰੀ ਦੁਨੀਆ ਨੇ ਜਦੋਂ ਗੱਲ ਸੁਣੇ ਤੇ ਸਭਾ ਥੱਲੇ, ਜਿਹੜਾ ਗੱਲ ਸੁਣੇ ਸਭਾ ਥੱਲੇ, ਇੱਕ ਕੱਲਾ ਹੀ ਆ ਕੇ ਨਾ ਸੁਰਖ ਥੱਲੇ ਬਹਿ ਗਿਆ। ਅੱਛਾ। ਬਾਦਸ਼ਾਹ ਆਖਿਆ ਵੀ ਇਹ ਤੇ ਮੇਰੇ ਹੀ ਭਾਈਵਾਲ ਨੇ, ਹੁਣ ਉਹਨੂੰ ਪੁੱਛਣਾ, ਬੜਾ ਬਹਾਦਰ ਬੰਦਾ ਜਿਹੜਾ ਕੱਲਾ ਹੀ ਨਹੀਂ ਡਰਦਾ। ਬਾਦਸ਼ਾਹ ਦੇ ਕੋਲ ਗਿਆ, ਜਦੋਂ ਜਾ ਕੇ ਪੁੱਛਿਆ ਸੁਣਾ ਵੇ, ਸਲਾਮ ਲਈ। ਉਹਨੇ ਆਖਿਆ ਫਿਰ ਬੜਾ ਭਲਵਾਨ ਹੈ ਤੂੰ, ਜਨਾਨੀ ਕੋਲੋਂ ਨਹੀਂ ਡਰਦਾ। ਆਂਦਾ ਸਰ ਜੀ ਬਾਦਸ਼ਾਹ ਸਲਾਮਤ, ਮੇਰੀ ਜਨਾਨੀ ਨੇ ਆਖਿਆ ਸੀ ਇਸ ਝੰਡੇ ਥੱਲੇ ਬਿਓ ਤੇ ਉਹਦੇ ਹੀ ਆਖੇ ਬੈਠਾ ਜੀ। ਆਂਦਾ ਮੇਰੀ ਜਨਾਨੀ ਨੇ ਆਖਿਆ ਵੀ ਝੰਡੇ ਥੱਲੇ ਬਿਓ। ਸਹੀ ਸਹੀ। ਉਹਦੇ ਆਖੇ ਹੀ ਨਾ ਮੈਂ ਸੇ ਝੰਡੇ ਥੱਲੇ ਬੈਠਾ ਜੀ, ਬੈਠਾ ਜੀ। ਇਸ ਤਰ੍ਹਾਂ ਫਿਰ ਕੋਈ ਪੰਜਾਬੀ ਦੇ ਹੋਰ ਵੀ ਕੋਈ ਲਤੀਫੇ ਲਤੂਫੇ ਨੇ, ਕੋਈ ਮੇਰੇ ਕੋਲ ਬਹੁਤ ਜ਼ਿਆਦਾ ਨਾ ਲਤੀਫੇ ਨੇ, ਸ਼ੇਰ ਬਹੁਤ ਜ਼ਿਆਦਾ ਨੇ ਜਿਹੜੇ ਸਾਡੇ ਜੀ ਜਿੰਨੇ ਵੀ ਸਰਦਾਰ ਭਾਈ ਨੇ ਉਹਨਾਂ ਵਾਸਤੇ ਨਾਇਤੀ ਅਦਬ ਨਾਲ ਸਤਿ ਸ੍ਰੀ ਅਕਾਲ ਜੀ। ਜਿਨ੍ਹਾਂ ਤੁਹਾਡੀ ਪੋਇਟਰੀ ਸ਼ਾਇਰੀ ਪਸੰਦ ਕੀਤੀ, ਜਿਨ੍ਹਾਂ ਸਾਡੀ ਸ਼ਾਇਰੀ ਕਮੈਂਟਸ ਦਿੱਤੇ, ਲਾਈਕ ਕੀਤਾ, ਸਰ ਬੜੀ ਜੀ ਖੁਸ਼ੀ ਹੋਈ ਹੈ। ਅੱਲਾਹ ਪਾਕ ਉਹਨਾਂ ਨੂੰ ਹੋਰ ਪਰਮਾਤਮਾ ਜ਼ਿਆਦਾ ਦੇ, ਬਹੁਤ ਜ਼ਿਆਦਾ ਦੇ ਸਰ। ਠੀਕ ਹੈ, ਠੀਕ ਹੈ, ਬਹੁਤ ਸ਼ੁਕਰੀਆ।